ਦਾ ਮੁਕਾਮ ਬੜਾ ਉੱਚਾ ਹੈ। ਮੈਂ ਇਸ਼ਕ ਦੀ ਗੱਲ ਸੁਣਾਉਣ ਲੱਗਾ। ਅੱਛਾ ਅੱਛਾ। ਇੱਕ ਗਲੀ ਸੀ ਸਿੱਧੀ ਤੇ ਸਾਹਮਣੇ ਮਸਜਿਦ ਸੀ। ਇੱਕ ਮੁੰਡਾ ਛੋਟਾ ਜਿਹਾ ਸੀ ਨਾ ਤੇ ਉਹਦੇ ਕੰਨ 'ਚ ਆਵਾਜ਼ ਆਵੇ ਕਰੇ ਰੋਜ਼ ਅੱਲਾਹੁ ਅਕਬਰ। ਹੌਲੀ ਹੌਲੀ ਉਹ ਜਵਾਨ ਹੋਇਆ। ਵਾਹ। ਉਹਦੇ ਦਿਲ 'ਚ ਆਇਆ ਬਈ ਇਹ ਮੌਲਵੀ ਜਿਹੜਾ ਰੋਜ਼ ਅੱਲਾ ਦਾ ਨਾਂ ਲੈਂਦਾ ਇਹਦੀ ਕੋਈ ਰੱਬ ਨਾਲ ਗੱਲ ਹੈ। ਉਹਨੇ ਬੱਕਰੀਆਂ ਖੋਲੀਆਂ ਛੱਡੀਆਂ, ਮਸੀਤੀ ਜਾ ਵੜਿਆ। ਅਕਲਾਂ ਮੌਲਵੀ ਜੀ ਮੈਨੂੰ ਰੱਬ ਦੱਸੋ ਕਿੱਥੇ। ਮੌਲਵੀ ਸਮਝਿਆ ਕੋਈ ਬੇਵਕੂਫ ਜਿਹਾ ਮੁੰਡਾ ਆ ਗਿਆ ਵੱਡੇ। ਉਹਨੇ ਆਖਿਆ ਗੱਲ ਸੁਣ, ਉਹ ਉਸ ਗੁੱਠੇ ਹੀ ਇੱਕ ਸਾਈਂ ਲੋਕ ਬੈਠਾ ਆ, ਉਹ ਤੈਨੂੰ ਰੱਬ ਦੱਸੇਗਾ, ਉੱਥੇ ਲਗਾ ਜਾ। ਉੱਥੇ ਗਿਆ। ਉਹਨੇ ਆਖਿਆ ਸਾਈਂ ਜੀ ਮੈਂ ਆਇਆ ਪੁੱਛਣ ਇਹ ਰੱਬ ਦੱਸੋ ਕਿੱਥੇ। ਉਹਨੇ ਅੱਗੋਂ ਇੱਕ ਠਿਆਨੀ ਕੱਢ ਕੇ ਦਿੱਤੀ। ਉਹਨੇ ਆਖਿਆ ਠਿਆਨੀ ਦੀ ਲਿਆ ਬੂਟੀ ਭੰਗ ਅੱਛਾ ਬਾਜ਼ਾਰੋਂ ਠੇਕੇ ਤੋਂ ਅੱਛਾ ਤੇ ਜ਼ਰਾ ਰਗੜਾ ਲਾ ਕੇ ਪੀਵੀਏ, ਇਸ਼ਕ ਲਈਏ, ਫਿਰ ਤੈਨੂੰ ਗੱਲ ਸੁਣਾ ਦੇ। ਅੱਛਾ। ਉਹਨੂੰ ਬੂਟੀ ਦਾ ਤੇ ਚੇਤਾ ਨਾ ਰਿਹਾ, ਇਸ਼ਕ ਦੀ ਗੱਲ ਯਾਦ ਰਹਿ ਗਈ। ਉਹ ਬਾਜ਼ਾਰ ਜਾ ਵੜਿਆ। ਇੱਕ ਬੰਦਾ ਦੁਕਾਨ ਖੋਲਦਾ ਸੀ ਪਿਆ। ਉਹਨੇ ਆਖਿਆ ਯਾਰ ਠਿਆਨੀ ਦਾ ਇਸ਼ਕ ਦੇ, ਮੈਂ ਟੁਰ ਜਾ, ਮੇਰੀਆਂ ਬੱਕਰੀਆਂ ਹੋਰ ਕਿੱਧਰ ਗਈਆਂ ਨੇ। ਉਹਨੇ ਆਖਿਆ ਦਫਾ ਕਿੱਥੋਂ ਆ ਗਿਆ ਵੱਡੇ, ਕੋਈ ਰੋਜ਼ੀ ਕਮਾਣੀ ਹੈ ਤਾਂ ਉਹ ਦੁਕਾਨ ਤੇ ਲਗਾ ਜਾ। ਉਹ ਪਿਆ ਸੁਣਦਾ ਸੀ। ਉੱਥੇ ਜਾ ਕੇ ਆਖਿਆ ਠਿਆਨੀ ਦਾ ਇਸ਼ਕ ਦਿਓ। ਉਹਨੇ ਆਖਿਆ ਤੈਨੂੰ ਫਲਾਣੇ ਢੀਂਗੇ ਨਹੀਂ ਦਿੱਤਾ ਇਸ਼ਕ। ਉਹਨਾਂ ਦੋ ਤਰ੍ਹਾਂ ਗਾਲਾਂ ਥੱਪੀਆਂ। ਉਹਨੇ ਆਖਿਆ ਯਾਰ ਗਾਲਾਂ ਵੀ ਕੱਢ ਲਈਆਂ ਜੇ, ਉਹਨੇ ਤੇ ਦੱਸੋ ਇਸ਼ਕ ਲੱਭੇ ਦਾ ਕਿੱਥੋਂ। ਉਹਨੇ ਆਖਿਆ ਬਾਦਸ਼ਾਹ ਦੀ ਲੜਕੀ ਕੋਲੋਂ ਲੱਭਣਾ ਤੈਨੂੰ, ਉੱਥੇ ਲਗਾ ਜਾ। ਉਹ ਪੁੱਛਦਾ ਪੁੱਛਦਾ ਉੱਥੇ ਲਗਾ ਗਿਆ। ਪਤਾ ਲੱਗਾ ਅਸਲੇ ਬਾਗ ਵਿੱਚ ਗੋਲੀ ਵੀ ਤੇ ਬਾਦਸ਼ਾਹ ਦਾਦੀ ਵੀ। ਠੀਕ। ਅੱਗੇ ਨੰਗੀ ਤਲਵਾਰ ਲੈ ਕੇ ਪਹਿਰਾ ਲੱਗਾ ਖਲੋਤਾ ਹੈ ਉਹ। ਉਹਨੇ ਆਖਿਆ ਯਾਰ ਮੈਨੂੰ ਅੰਦਰ ਲੰਘ ਜਾਣ ਦੇ। ਕਿਉਂ। ਉਹਨੇ ਆਖਿਆ ਮੈਂ ਠਿਆਨੀ ਦਾ ਇਸ਼ਕ ਲੈਣਾ ਬਾਦਸ਼ਾਹ ਦੀ ਲੜਕੀ ਕੋਲੋਂ। ਉਹਨੇ ਆਖਿਆ ਚਵਲਾ ਬਾਦਸ਼ਾਹ ਗੱਲ ਸੁਣ ਲਈ ਤੇ ਉਹਨੇ ਤੈਨੂੰ ਮਰਵਾ ਛੱਡਣਾ ਹੀ, ਤੇ ਜੇ ਮੇਰੇ ਨਾਲ ਧੱਕਾ ਕੀਤਾ ਤੇ ਮੈਂ ਸਿਰ ਵੀ ਲਾ ਛੱਡਣਾ ਹੀ। ਉਹਨੇ ਆਖਿਆ ਯਾਰ ਮੈਂ ਧੱਕਾ ਨਹੀਂ ਕਰਦਾ, ਮੈਨੂੰ ਦੱਸ ਕੋ ਰਾਹ, ਉੱਥੋਂ ਨਹੀਂ ਮੈਂ ਲੰਘ ਜਾ। ਉਹਨੇ ਆਖਿਆ ਇੱਕ ਗੰਦਾ ਨਾਲਾ ਹੀ ਉਹ ਬਾਗ ਦੇ ਵਿੱਚ ਜਾਂਦਾ, ਉੱਥੋਂ ਨਹੀਂ ਲੰਘਦਾ, ਉੱਥੋਂ ਨਹੀਂ ਲੰਘਦਾ। ਉਹ ਜਨਾਬ ਉਹ ਗੰਦੇ ਨਾਲੇ ਦਾ ਲੰਘ ਗਿਆ। ਕੱਪੜੇ ਸਾਰੇ ਚਿੱਕੜ ਨਾਲ ਭਰੇ ਤੇ ਬਾਦਸ਼ਾਹਜ਼ਾਦੀ ਦੇ ਅੱਗੇ ਖਲੋ ਗਿਆ ਜਾ ਕੇ। ਉਹਨੇ ਆਖਿਆ ਠਿਆਨੀ ਦਾ ਇਸ਼ਕ ਦਿਓ, ਮੈਂ ਟੁਰ ਜਾ, ਔਰ ਮੇਰੀਆਂ ਬੱਕਰੀਆਂ ਕਿੱਧਰ ਗਈਆਂ ਨੇ। ਉਹਨੇ ਗੋਲੀ ਵੱਲੋਂ ਵੇਖਿਆ। ਗੋਲੀ ਆਖਿਆ ਜਾਂ ਤੇ ਫਕੀਰ ਹੈ ਤੇ ਜਾਂ ਇਹ ਪਾਗਲ ਹੈ, ਇਹਨੂੰ ਕੋਈ ਵੱਡੀ ਪਾ ਛੜੋ। ਅੱਛਾ। ਪੱਟ ਕੇ ਆਵੇ ਨਾ। ਠੀਕ। ਉਹਨੇ ਲਾਲ ਕੱਢਿਆ। ਉਹਨੇ ਆਖਿਆ ਗੱਲ ਸੁਣ, ਇਹ ਲਾਲ ਹੈ ਨਾ, ਇਹਦੇ ਨਾਲ ਦੇ ਦੋ ਲਾਲ ਹੋਣ ਤੇ ਤਾਂ ਇਸ਼ਕ ਲੱਭਦਾ। ਵਾਹ। ਠਿਆਨੀ ਦਾ ਨਹੀਂ ਲੱਭਦਾ। ਤੇ ਉਹਨੇ ਆਖਿਆ ਕਿੱਥੋਂ ਲੱਭੇਗਾ। ਇਹ ਸਮੁੰਦਰ ਚੋਂ। ਉਹ ਜਨਾਬ ਗੰਦੇ ਨਾਲੇ ਦਾ ਲੰਘ ਗਿਆ। ਸਮੁੰਦਰ ਵੱਲ ਟੁਰ ਪਿਆ। ਉਹ ਸਮੁੰਦਰ ਨਾਲ ਟੁਰ ਪਿਆ। ਰਾਹ ਚ ਕੋ ਵੇਖਿਆ ਟੁੱਟਾ ਸਲਾਮ ਕੋ ਭਾਂਡਾ ਟੁੱਟਾ ਖੀਪਰਾ ਫੜ ਲਿਆ, ਜਾਂ ਕੋਈ ਡੱਬਾ ਟੁੱਟਾ ਫੜ ਲਿਆ। ਉਹ ਧੰਦੇ ਤੇ ਬਹਿ ਕੇ ਤੇ ਪਾਣੀ ਲੱਗ ਪਿਆ ਚੱਟਣ। ਉਧਰੋਂ ਮਨਜ਼ੂਰੀ ਹੋ ਗਈ। ਖੁਦਾ ਦੀ ਜ਼ਾਤ ਪਾਕ ਨੇ ਬਾਬੇ ਖਿਜ਼ਰ ਖਵਾ ਨੂੰ ਆਖਿਆ ਵੀ ਜਾ ਕੇ ਉਹਦੀ ਮੰਨ ਲਓ ਜਿਸ ਤਰ੍ਹਾਂ ਆਂਦਾ। ਸਮੁੰਦਰ ਚੱਟਣ ਲੱਗ ਪਿਆ। ਵੀ ਪਾਣੀ ਇਹਦਾ ਖਤਮ ਕਰਾਂ ਤੇ ਵਿੱਚੋਂ ਲਾਲ ਕੱਢਾਂ। ਕੱਢਾਂ। ਉਹ ਮਨਜ਼ੂਰੀ ਹੋ ਗਈ। ਬਾਬੇ ਖਿਜ਼ਰ ਖਵਾ ਨੂੰ ਆਖਿਆ ਉਹਦੀ ਮੰਨ ਲਓ ਜਾ ਕੇ। ਜਿਸ ਵੇਲੇ ਆਏ
ਅਸਾਂ ਲੋਕਾਂ ਕੀ ਕਰਨਾ ਪਿਆ। ਉਹਨੇ ਆਖਿਆ ਪਾਣੀ ਪਿਆ ਝੱਟਣਾ। ਕਿਉਂ? ਉਹਨੇ ਆਖਿਆ ਮੈਂ ਲਾਲ ਕੱਢਣੇ ਨੇ ਇਹਦੇ ਚੋਂ। ਤੇ ਉਹਨੇ ਆਖਿਆ ਕਦੇ ਸਮੁੰਦਰ ਵਿੱਚ ਝੱਟੇ ਗਏ ਨੇ। ਤੇ ਉਹਨੇ ਆਖਿਆ ਬਾਬਾ ਜੀ ਤੁਸੀਂ ਜਾਓ ਕੰਮ ਕਰੋ ਆਪਣਾ, ਜੇ ਸਮੁੰਦਰ ਨਹੀਂ ਝੱਟੇ ਗਏ ਤੇ ਆਸ਼ਕ ਵੀ ਥੱਕੇ ਨੇ ਕਦੀ। ਹਾਏ 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 ਵਾਹ। ਬਾਬੇ ਹੋਰੀ ਹੱਸੇ। ਉਹਨਾਂ ਆਖਿਆ ਤਾਂ ਹੀ ਇਹਦੀ ਮਨਜ਼ੂਰੀ ਹੋਈ ਹੈ, ਇਹਦਾ ਮੁਕੰਮਲ ਇਰਾਦਾ ਸੀ ਇਹਨੇ ਕੰਮ ਕਰਕੇ ਛੱਡਣਾ ਸੀ। ਬਾਬੇ ਨੇ ਆਖਿਆ ਜੇ ਤੈਨੂੰ ਲਾਲ ਲੱਭ ਜਾਣ ਤੇ। ਉਹਨੇ ਆਖਿਆ ਮੈਨੂੰ ਫਿਰ ਕੀ ਲੋੜ ਹੈ ਪਾਣੀ ਚੱਟਣੇ ਦੀ। ਅੱਖਾਂ ਮੀਟੀਆਂ। ਜਿੱਥੇ ਲਾਲਾਂ ਦਾ ਬੋਰਡ ਲੱਗਾ ਸੀ ਉੱਥੇ ਜਾ ਖਲਵਾ ਦਿੱਤਾ। ਆਖਿਆ ਪਾ ਲੈ ਜਿਹਨੇ ਪਾਣੇ ਨੂੰ। ਉਹਨੇ ਐਵੇਂ ਕਰਕੇ ਝੋਲੀ ਭਰ ਲਈ, ਭਰ ਕੇ ਝੋਲੀ ਤੇ ਫੜ ਲਈ। ਅੱਖਾਂ ਮੀਟੀਆਂ ਤੇ ਉੱਥੇ ਖਲੋਤਾ। ਉਹਨਾਂ ਆਖਿਆ ਜਾ ਲੈ ਜਾ। ਵਾਹ। ਉਸੇ ਟਾਈਮ ਦੇ ਉੱਤੇ ਗੰਦੇ ਨਾਲੇ ਵਿੱਚੋਂ ਲੰਘਿਆ ਤੇ ਬਾਦਸ਼ਾਹ ਰਾਜੀ ਦੇ ਅੱਗੇ ਖਲੋ ਕੇ ਆਖਣ ਲੱਗਾ ਆ ਲਓ ਜੀ ਮੈਨੂੰ ਇਸ਼ਕ ਦਿਓ ਤੇ ਮੈਂ ਟੁੱਟ ਜਾ। ਵਾਹ। ਉਹਦੇ ਟੋਹ ਫੁੱਲ ਗਏ। ਉਹਨੇ ਆਖਿਆ ਉਹ ਬਾਦਸ਼ਾਹੀ 'ਚ ਇੱਕ ਦੋ ਲਾਲ ਹੋਇਆ ਤੇ ਇਹ ਤੇ ਢੇਰ ਲੱਗ ਗਿਆ। ਇਹ ਝੋਲੀ ਭਰ ਕੇ ਲੈ ਵਾਹ ਵਾਹ। ਦਾਣੇ ਪਨਾਏ ਹੁੰਦੇ ਨੇ। ਉਹ ਬਾਦਸ਼ਾਹ ਜ਼ਾਦੀ ਨੇ ਨੌਕਰ ਨੂੰ ਬੁਲਾਇਆ। ਬੁਲਾ ਕੇ ਆਖਿਆ ਇਸ ਬੰਦੇ ਨੂੰ ਲੈ ਜਾ, ਇਹਨੂੰ ਜਾ ਕੇ ਨਹਾ ਧਵਾ ਕੇ ਸ਼ਾਨਾ ਲਿਬਾਸ ਪਹਿਨਾ ਕੇ ਤੇ ਮੇਰੇ ਕਮਰੇ 'ਚ ਦਾਖਲ ਕਰ ਦਿਓ। ਉਹਨਾਂ ਨਹਾ ਧਵਾ ਕੇ ਉਹਨੂੰ ਧਮਨ ਕਰਾ ਕੇ ਕੱਪੜੇ ਸੋਹਣੇ ਪਵਾ ਕੇ ਬਾਦਸ਼ਾਹ ਦੇ ਕਮਰੇ 'ਚ ਦਾਖਲ ਕਰ ਦਿੱਤਾ। ਅਸ਼ਰਾ ਬਾਦਸ਼ਾਹ ਜ਼ਾਦੀ ਦੇ ਕਮਰੇ 'ਚ ਦਾਖਲ ਕਰ ਚੜਿਆ। ਜਾ ਕੇ ਉੱਥੇ ਬੈਠਾ ਰਿਹਾ। ਜਿਸ ਵੇਲੇ ਰਾਤ ਪਈ ਰੋਟੀ ਛੋਟੀ ਘੱਲੀ ਉਹਨਾਂ, ਰੋਟੀ ਖਾਧੀ। ਬਾਦਸ਼ਾਹ ਜ਼ਾਦੀ ਆ ਗਈ ਮੇਕਅਪ ਕਰਕੇ। ਆ ਕੇ ਉਹਦੇ ਨਾਲ ਪਲੰਗ ਦੇ ਉੱਤੇ ਬਹਿ ਗਈ। ਉਤਾਂ ਉੱਠ ਖਲੋਤਾ। ਉਹਨੇ ਆਖਿਆ ਮੈਨੂੰ ਇਸ਼ਕ ਦਿਓ ਮੈਂ ਟੁਰ ਜਾ। ਉਹਨਾਂ ਆਖਿਆ ਅੱਧੀ ਰਾਤ ਹੈ ਉੱਤੋਂ ਤੇ ਮੈਂ ਤੇਰੇ ਕੋਲ ਆ ਬੈਠੀ ਹਾਂ, ਹੋਰ ਤੈਨੂੰ ਕੀ ਚਾਹੀਦਾ? ਉਹਨੇ ਆਖਿਆ ਨਹੀਂ ਨਹੀਂ ਮੈਨੂੰ ਇਸ਼ਕ ਚਾਹੀਦਾ, ਇਸ਼ਕ ਦਿਓ ਤੇ ਮੈਂ ਟੁਰ ਜਾ। ਉਹ ਬਾਦਸ਼ਾਹ ਜ਼ਾਦੀ ਸਮਝਿਆ ਕਿ ਮੇਰੀ ਇਹਨੇ ਨਸਲਤ ਕੀਤੀ ਏ। ਉਹਨੇ ਤਲਵਾਰ ਮਾਰੀ, 3 ਟੋਟੇ ਉਹਦੇ ਕਰ ਛੱਡੇ। 3 ਟੋਟੇ ਕਰਕੇ ਤੇ ਕਸਾਈ ਨੂੰ ਬੁਲਾਇਆ। ਆਖਿਆ ਗੋਸ਼ਤ ਲਾ ਕੇ ਤੇ ਵੇਚ ਛੜੀ। ਉਹ ਕਸਾਈ ਲੈ ਗਿਆ ਚੁੱਕ ਕੇ। ਪੈਰੇ ਸੱਚੇ ਸਨ ਉਦੋਂ। ਜਿਸ ਵੇਲੇ ਉਹ ਲੈ ਗਿਆ ਚੁੱਕ ਕੇ ਤੇ ਜਿਹੜਾ ਕਸਾਈ ਨੇ ਇਹ ਭੈੜਾ ਗੋਸ਼ਤ ਜਿਹੜਾ ਮੋਟੀਆਂ ਕਰਕੇ ਖੋਲ ਧਰੀਆਂ ਹੁੰਦੀਆਂ ਨੇ ਤੇ ਤਰਕੜੀ ਤੇ ਧਰਦੇ ਨੇ ਥੋੜਾ ਗੋਸ਼ਤ। ਉਹ ਵਾਧੇ ਘਾਟੇ 'ਚ ਉੱਥੋਂ ਮੁੱਠ ਭਰ ਕੇ ਸੁੱਟ ਛੱਡਦੇ ਨੇ। ਉਹਨੇ ਟੋਕਾ ਧਰਿਆ ਸੀ। ਇੱਕ ਬੰਦਾ ਸਵੇਰੇ ਆ ਗਿਆ, ਲੈ ਭਾਈ ਕਿਲੋ ਗੋਸ਼ਤ ਦੇ, ਸ਼ੇਰ ਗੋਸ਼ਤ ਤੋਲ। ਉਹਨੇ 3 ਪਾ ਗੋਸ਼ਤ ਧਰਿਆ ਤਰਕੜੀ ਤੇ। ਉਹ ਜਿਸ ਵਕਤ ਸ਼ੇਰ ਗੋਸ਼ਤ ਉਹਨੇ ਆਖਿਆ ਤੋਲ। ਉਹਨੇ ਜਿਸ ਗੋਸ਼ਤ ਤੋਲਿਆ ਜਿਹੜਾ ਘੱਟ ਸੀ ਉਹ ਜਿਹੜਾ ਕੱਟ ਕੇ ਰੱਖਿਆ ਬੰਦੇ ਦਾ ਗੋਸ਼ਤ, ਉਹਦੇ ਵਿੱਚੋਂ ਬੋਟੀਆਂ ਸੁੱਟੀਆਂ, ਪੂਰਾ ਕੀਤਾ। ਗੋਸ਼ਤ 'ਚੋਂ ਆਵਾਜ਼ ਆਈ, ਉਹ ਵਾਹ ਯਾਰ ਕਸਾਈਆ, ਉਹ ਬੱਕਰੇ ਦਾ ਗੋਸ਼ਤ ਵੀ ਉਸੇ ਭਾਅ ਤੇ ਆਸ਼ਕ ਦਾ ਗੋਸ਼ਤ ਵੀ ਉਸੇ ਭਾਅ। ਉਹਨੇ ਆਖਿਆ ਉਹ ਮਾਝਿਆ ਸਾਜਿਆ ਔਰ ਆਓ ਵੇਖੋ ਗੋਸ਼ਤ ਗੱਲਾਂ ਕਰਦਾ। ਉਹਨੇ ਬਾਜ਼ਾਰ ਇਕੱਠਾ ਕਰ ਲਿਆ। ਪੈਰੇ ਸੱਚੇ ਸਨ। ਉਹਨੂੰ ਆਖਿਆ ਚੁੱਕ ਤਰਕੜੀ। ਉਹ ਝੁਕਦਾ ਨਹੀਂ। ਉਹਨਾਂ ਦਬਾਇਆ, ਉਹਨੂੰ ਤਰਾਇਆ, ਆਖਿਆ ਚੁੱਕ। ਜਿਸੇ ਚੁੱਕਿਆ ਤੇ ਫਿਰ ਆਵਾਜ਼ ਆਈ, ਇਹ ਭਾਈ ਵਾਹ ਯਾਰ ਕਸਾਈਆ, ਉਹ ਬੱਕਰੇ ਦਾ ਗੋਸ਼ਤ ਵੀ ਉਸੇ ਭਾਅ ਤੇ ਆਸ਼ਕ ਦਾ ਵੀ ਉਸੇ ਭਾਅ। ਉਹਨਾਂ ਆਖਿਆ ਉਹਨੂੰ ਬਾਦਸ਼ਾਹ ਕੋਲ ਲੈ ਚਲੋ। ਉਹ ਖਬਰ ਪੜ ਗਈ ਬਾਦਸ਼ਾਹ ਕੋਲ। ਬਾਦਸ਼ਾਹ ਕਿਹਾ ਬੁਲਾਓ ਉਹਨੂੰ। ਕਸਾਈ ਨੂੰ ਬੁਲਾਇਆ। ਕਸਾਈ ਆਖਿਆ ਜਨਾਬ ਤੁਹਾਡਾ ਕਸੂਰ ਹੈ,
ਕੀ ਕਸੂਰ ਹੈ ਸਾਡਾ? ਉਹਨੇ ਆਖਿਆ ਤੁਹਾਡੀ ਲੜਕੀ ਮੈਨੂੰ ਇਹ ਦਿੱਤਾ ਤੇ ਆਖਿਆ ਸੀ ਵੇਚ ਛੱਡ। ਬਾਦਸ਼ਾਹ ਆਖਿਆ ਭਰੀ ਕਚਹਿਰੇ ਚ ਮੇਰੀ ਲੜਕੀ ਨੂੰ ਬੁਲਾਓ। ਬੁਲਾਇਆ, ਆਖਿਆ ਕਿਉਂ ਆਏ, ਕੀ ਕੀਤਾ ਜੀ? ਉਹਨੇ ਆਖਿਆ ਇਹਨੇ ਮੇਰੀ ਨਸਲ ਤੇ ਕੀਤੀ ਹੈ, ਮੈਂ ਤਾਂ ਮਾਰ ਛੜਿਆ ਉਹਨੂੰ। ਉਹ ਬਾਦਸ਼ਾਹ ਆਖਿਆ ਪਾਗਲ ਦੀ ਇਹ ਬੱਚੀ ਹੈ, ਤੂੰ ਇਹਨੂੰ ਸਿਆਣਿਆ ਹੀ ਨਹੀਂ, ਐਵੇਂ ਮਾਰ ਛੜਿਆ ਹੀ, ਤੂੰ ਸਿਆਣਿਆ ਹੀ ਨਹੀਂ ਇਹਨੂੰ, ਇਹ ਕੀ ਹੈ ਤੇ ਕੀ ਆਂਦਾ ਪਿਆ? ਫਿਰ ਆਲਮਾ ਫਾਜ਼ਲਾ ਨੂੰ ਬੁਲਾਇਆ, ਉਹ ਗੋਸ਼ਤ ਗੱਲਾਂ ਕਰਦਾ। ਉਹਨਾਂ ਆਖਿਆ ਜੀ ਉਸ ਗੁੱਠੇ ਇੱਕ ਸਾਈਂ ਲੋਕ ਬੈਠਾ ਹੈ, ਇਹ ਸਾਡੇ ਅਕਲੋਂ ਬਾਹਰ ਗੱਲ ਹੈ, ਉਹਦੇ ਨਾਲ ਗੱਲ ਕਰੋ। ਉਹ ਜਿਹਨੇ ਟੋਰਿਆ ਸੀ ਉੱਥੇ ਜਾ ਕੇ ਗੱਲ ਕੀਤੀ। ਉਹਨਾਂ ਆਖਿਆ ਗੋਸ਼ਤ ਗੱਲਾਂ ਕਰਦਾ। ਉਹਨੇ ਆਖਿਆ ਹੋਰਾਂ ਲੈ ਆਵੋ, 2 ਚਾਦਰਾਂ ਨਵੀਆਂ ਲੈ ਆਵੋ। ਚਾਦਰਾਂ ਲੈ ਆਉਂਦੀਆਂ, ਇੱਕ ਚਾਦਰ ਥੱਲੇ ਖਿਲਾਰੀ, ਉੱਤੇ ਬੋਟੀਆਂ ਸਾਰੀਆਂ ਖਿਲਾਰ ਦਿੱਤੀਆਂ, ਉੱਤੇ ਚਾਦਰ ਦੇ ਦਿੱਤੀ। ਸਾਈਂ ਲੋਕ ਦੁਆ ਮੰਗੀ, ਆਖਿਆ ਯਾ ਮੌਲਾ ਤੇਰੇ ਵਾਅਦੇ ਸੱਚੇ ਨੇ, ਤੁਸੀਂ ਜਾਣਦੇ ਹੋ ਕਿ ਮੇਰੇ ਆਸ਼ਿਕ ਮਰਦੇ ਨਹੀਂ, ਤੇ ਜੇ ਗੋਸ਼ਤ ਗੱਲਾਂ ਕਰਦਾ ਤੇ ਫਿਰ ਹੋਇਆ ਤਾਂ ਨਹੀਂ ਨਾ। ਵਾਹ। ਉਹਨੇ ਦੁਆ ਮੰਗੀ ਕਿ ਇਹਨੂੰ ਜ਼ਿੰਦਾ ਕਰੋ। ਉਹ ਆਰਜ਼ੂ ਮਨਜ਼ੂਰ ਹੋ ਗਈ, ਉੱਠ ਕੇ ਤੇ ਬਹਿ ਗਿਆ। ਆਂਦਾ ਉਹ ਮੈਨੂੰ ਇਸ਼ਕ ਦੇ ਉਹ ਟਿਆਨੀ ਦਾ ਮੈਂ ਟੁਰ ਜਾਵਾਂ, ਪਰ ਜਾਂ ਬੱਕਰੀਆਂ ਹੋ ਰਹੀ ਕਿਧਰ ਗਈਆਂ। ਤੇ ਸਾਈਂ ਨੇ ਫੜ ਕੇ ਤੇ ਸੀਨੇ ਨਾਲ ਆ ਲਿਆ ਤੇ ਰੋਸ਼ਨ ਜ਼ਮੀਰ ਹੋ ਗਿਆ। ਆਖਿਆ ਬ੍ਰੇਕ ਲਾ, ਤੇ ਨਹੀਂ ਪਤਾ ਕੀ ਹੋਇਆ ਤੇਰੇ ਨਾਲ। ਇਹ ਇਸ਼ਕ ਦਾ ਮੁਕਾਮ ਹੈ, ਜਿਸ ਤਾਂ ਨੇ ਅੰਦਰ ਹੀ ਇਸ਼ਕ ਨਹੀਂ ਰਚਿਆ, ਕੁੱਤੇ ਉਸੀ ਚੰਗੇ, ਖਾਮਦ ਦੇ ਦਰ ਰਾਖੀ ਕਰਦੇ, ਸਾਬਰ ਭੁੱਖੇ ਨੰਗੇ। ਜਿੰਨਾ ਇਸ਼ਕ ਖਰੀਦ ਨਹੀਂ ਕੀਤਾ, ਉਹ ਐਵੇਂ ਫਿਰਨ ਭੁਗਤੇ। ਇਸ਼ਕੇ ਬਾਜ ਮੁਹੰਮਦ ਬਖਸ਼ਾ, ਆਦਮ ਨਹੀਂ ਹੈ ਕੁੱਤੇ। ਵਾਹ।